ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਹਮੇਸ਼ਾ ਇਸ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਦੇ ਪਹਿਲਾਂ ਮੈਸੇਜ ਲਵਾਂਗੇ, ਉਸ ਤੋਂ ਬਾਅਦ ਆਪਾਂ ਐਂਡ ਵਾਲਾ ਇਸ਼ੂ ਡਿਸਕਸ ਕਰਾਂਗੇ ਜੀ। ਡਾਕਟਰ ਸਾਹਿਬ ਵੀਰ ਕਸ਼ਮੀਰ ਵਿਰਕ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਅਮਨਦੀਪ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਇਹ ਹਿੰਦੂ ਤਵੀ ਪੰਜ ਗਵਿਆਂ ਵਿੱਚ ਗੋਆ ਤੇ ਗੋ ਮੂਤਰ ਪਾ ਕੇ ਖਾਣ ਵਾਲਿਆਂ ਨੂੰ ਕੋਈ ਅਕਲ ਦਵੇ, ਜੇ ਖਾਣਾ ਹੈ ਤਾਂ ਗੋਆ ਇਦਾਂ ਹੀ ਖਾ ਲਓ, ਦੁੱਧ ਘਿਓ ਦਹੀਂ ਵਰਗੇ ਅੰਮ੍ਰਿਤ ਨੂੰ ਕਿਉਂ ਖਰਾਬ ਕਰੇ। ਬਿਲਕੁਲ ਸਹੀ ਬੋਲਿਆ। ਇਹਨਾਂ ਨੇ ਤਾਕਤ ਹੀ ਇਹਦੇ ਚੋਂ ਲੈਣੀ ਹੈ ਤਾਂ ਫਿਰ ਕੀ ਕਰ ਸਕਦੇ ਹੋ। ਵੀਰ ਅਮਰਜੀਤ ਸਿੰਘ ਅੱਜ ਲਿਖਦੇ ਨੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨੈਸ਼ਨਲਿਜ਼ਮ ਇਜ਼ ਅਨਕਿਊਰੇਬਲ ਡਿਸੀਜ਼। The difference between patriotism and nationalism is that patriotic common citizen is proud of his country for what it does, and the nationalist RSS like is proud of his country no matter what it does. The first attitude creates a feeling of responsibility, while the second a feeling of blind arrogance that leads to a war and never ending suffering. China, पाकिस्तान जो इन्हां दी सफरिंग है। और बिल्कुल वीर अमरजीत सिंह आज हमेशा ही बड़ी सियाणी गल लिखते हैं और उन्होंने डिफाइन किया है पैट्रियाटिज्म और नैशनलिज्म। वैसे ईवन पैट्रियाटिज्म बारे भी एक बड़ी पॉपुलर कोट है कि पैट्रियाटिज्म इज़ द लास्ट रेफ्यूज ऑफ स्काउंडरलर्स। कई बार एक जैन्यून पैट्रियाटिक ने ਜਿਹੜੇ ਆਪਣੀ ਧਰਤੀ ਨੂੰ ਆਪਣੇ ਲੋਕਾਂ ਦੇ ਹਿੱਤਾਂ ਨੂੰ ਪਿਆਰ ਕਰਦੇ ਨੇ, ਉਹਨਾਂ ਤੇ ਇਹ ਗੱਲ ਬਿਲਕੁਲ ਠੀਕ ਟੁਕਦੀ ਹੈ। ਪਰ ਕੁਝ ਉਸ ਕਿਸਮ ਦੇ ਜਾਲੀ ਬਣ ਜਾਂਦੇ ਨੇ, ਸਕਾਉਂਡਰਰ, ਚੋਰ, ਠੱਗ, ਲਟੇਰੇ, ਜਿਵੇਂ ਇਹਨਾਂ ਦੇ ਗੁੰਡੇ ਨੇ, ਇਹ ਇਸ ਵੇਲੇ ਜਾਲੀ ਪੈਟਰੀਓਟ ਵੀ ਬਣੇ ਹੋਏ ਨੇ ਔਰ RSS ਦੇ ਉਹ ਬਲਾਈਂਡ ਫਾਲੋਅਰ, ਬ੍ਰੇਨ ਵਾਸ਼ਡ ਵੀ ਨੇ। ਔਰ ਜ਼ਾਹਿਰ ਹੈ ਵੀ ਇਹਦੇ ਚੋਂ ਲੋਕਾਂ ਦੀ ਸਫਰਿੰਗ ਹੀ ਨਿਕਲੇਗੀ ਔਰ ਇਹਨਾਂ ਦੀ ਤਬਾਹੀ ਨਿਕਲੇਗੀ, ਇਹਦੇ ਬਾਰੇ ਕੋਈ ਭੁਲੇਖਾ ਨਹੀਂ ਜੀ। ਸਿੰਘ ਸਾਹਿਬ ਦੀ ID ਤੋਂ ਭਾਈ ਸਾਹਿਬ ਲਿਖਦੇ ਨੇ ਡਾਕਟਰ ਸਾਹਿਬ ਬਹੁਤ ਵਧੀਆ ਹੋ ਰਿਹਾ ਜੀ, ਜੋ ਨਹੀਂ ਸੀ ਸਮਝਦੇ ਉਹ ਵੀ ਸਮਝ ਆਣਗੇ। ਬਿਲਕੁਲ ਠੀਕ ਹੈ। ਇਹ ਵੀ ਹਰ ਇੱਕ ਸਿਚੁਏਸ਼ਨ ਨੂੰ ਦੇਖਣ ਦੇ ਐਂਗਲ ਨੇ। ਵੀਰ ਰਘਬੀਰ ਸਿੰਘ, ਬਾਬਾ ਜਗ ਸਿੰਘ, ਕਰਨਵੀਰ ਸਿੰਘ ਬਰਾੜ, ਗੁਰਦੀਪ ਧਾਲੀਵਾਲ, ਅਵਤਾਰ ਸਿੰਘ ਪੰਨੂ, ਜੀਤਾ ਸੰਦਰ, ਦਲਜਿੰਦਰ ਸਿੰਘ, ਰਿਕੂ ਚਾਲ, ਅਰਸਲ ਇਨਾਮ, ਦੀਪ ਸਿੰਘ, ਦਵਿੰਦਰ ਸਿੰਘ, ਨਿਸਾਰ ਅਹਿਮਦ, ਦਲਜੀਤ ਖਾਲਸਾ, ਇਹਨਾਂ ਸਾਰਿਆਂ ਨੇ ਫਤਿਹ ਵੀ ਲਿਖੀ ਹੈ ਔਰ ਕੰਪਲੀਮੈਂਟ ਵੀ ਕੀਤੇ ਨੇ ਔਰ TV 84 ਦੀ ਸ਼ਲਾਘਾ ਵੀ ਕੀਤੀ ਹੈ। ਔਰ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਵੀ ਰੂਬੀ ਕੌਰ ਉਹ ਲਿਖਦੇ ਨੇ ਪੀਪਲ ਇਨ ਦਾ ਇੰਡੀਅਨ ਆਰਮੀ ਹੂ ਆਰ ਲਾਈਕਲੀ ਟੂ ਬੀ ਕੈਪਚਰਡ ਔਰ ਕਿਲਡ ਆਰ ਪ੍ਰੋਬੈਬਲੀ ਮੋਸਟਲੀ ਬਿਲੋਂਗਿੰਗ ਟੂ ਮਾਈਨੋਰਿਟੀਜ਼ ਔਰ ਲੋਅਰ ਕਾਸਟ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਿੱਖਾਂ ਨੂੰ ਹੁਣ ਵੀ ਕੋਈ ਦਿਨ ਐਸਾ ਨਹੀਂ ਹੁੰਦਾ। ਪਰਸੋਂ ਚੌਥ ਵੀ ਜਸਪ੍ਰੀਤ ਸਿੰਘ ਨਾਂ ਦਾ ਸ਼ੋਲਜਰ ਮੁਕਤਸਰ ਦੇ ਨੇੜੇ ਜਿਹੜਾ ਉਹਦੀ ਡੈੱਡ ਬਾਡੀ ਆਈ ਹੈ। ਉਹ ਗਰੀਬ ਘਰਾਂ ਦੇ ਵਿਚਾਰੇ ਮਜਬੂਰਨ ਜਾਂਦੇ ਨੇ, ਫੌਜ ਘੱਟ ਗਿਣਤੀਆਂ ਦੇ ਹੋਣ ਜਾਂ ਗਰੀਬ ਵਰਗ ਦੇ ਹੋਣਗੇ, ਉਹੀ ਮਾਰੇ ਜਾਣਗੇ। ਸੁਖਦੇਵ ਸਿੰਘ ਸਿੱਖ ਲਿਖਦੇ ਨੇ ਭਾਈ ਸਾਹਿਬ ਜੀ ਅਸੀਂ ਤੁਹਾਡੇ ਵਿਚਾਰ ਸੁਣਦੇ ਹਾਂ, ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝਾਉਂਦੇ ਹੋ, ਬਹੁਤ ਸ਼ੁਕਰੀਆ। ਰਿੰਕੂ ਚਾਲ ਗੁੱਡ ਨੌਲੇਜ ਬਾਈ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਮੀਰ ਗੁਲਜ਼ਾਰ ਲਿੰਚਿਸਤਾਨ ਇਲੈਕਟ 14th ਪ੍ਰੈਜ਼ੀਡੈਂਟ ਟੂ ਕਾਊ ਵਿੰਡ ਰਾਮ। ਇਹ ਹੈ ਇੰਟੈਲੀਜੈਂਸ। ਉਹਨਾਂ ਨੇ ਇੱਕ ਫਿਕਰੇ ਦੇ ਵਿੱਚ ਹੀ ਉਹਨਾਂ ਕਿਹਾ ਵੀ ਇਹ ਹਿੰਦੁਸਤਾਨੀ ਲਿੰਚਿਸਤਾਨ ਹੈ ਔਰ ਉਹਨਾਂ ਨੇ 14ਵਾਂ ਪ੍ਰੈਜ਼ੀਡੈਂਟ ਚੁਣਿਆ ਔਰ ਉਹਦਾ ਨਾਂ ਜਿਹੜਾ ਉਹ ਕਾਊ ਸੀ ਨਾਲ ਲਿਖਿਆ ਕਿ ਵੀ ਇਹ ਉਹਦਾ ਪ੍ਰੋਟੈਕਸ਼ਨ ਆ ਗਿਆ ਰਾਮ। ਅਮਨਦੀਪ ਸਿੰਘ ਇਹਨਾਂ ਹਿੰਦ ਵਾਲਿਆਂ ਨੇ ਸਿੱਖ ਫੌਜੀ ਹੀ ਘੱਲ ਦੇਣੇ ਨੇ ਮਰੌਨ ਨੂੰ ਬਾਰਡਰ ਤੇ, ਅਸੀਂ ਆਲਰੇਡੀ ਜ਼ਿਕਰ ਕੀਤਾ ਜੀ। ਕਾਲਾ ਸੰਧੂ ਫਿਰ ਪਾਕਿਸਤਾਨ ਤੋਂ ਵੀਰ ਜੀ ਨੇ ਡਾਕਟਰ ਸਾਹਿਬ ਯੂ ਆਰ ਅ ਗ੍ਰੇਟ ਐਨਾਲਿਸਟ, ਬਹੁਤ ਸ਼ੁਕਰੀਆ। ਔਰ ਚੌਧਰੀ ਅਦਨਾਨ ਮੁਨੀਰ ਹੰਜਰਾ ਕਹਿੰਦੇ ਨੇ ਓਪਨ ਖਾਲਿਸਤਾਨ ਐਮਬੈਸੀ ਇਨ ਪਾਕਿਸਤਾਨ, ਟਾਕ ਟੂ ਦਾ ਪਾਕਿਸਤਾਨ ਗਵਰਨਮੈਂਟ, ਅਸੀਂ ਕੱਲ ਖੋਲ ਦਿੰਨੇ ਜੀ ਡਾਕਟਰ ਸਾਹਿਬ। ਬਿਲਕੁਲ ਬਹੁਤ ਸ਼ੁਕਰੀਆ ਇਹਨਾਂ ਸਾਰੇ ਵੀਰਾਂ ਦਾ। ਇਸ਼ੂ ਜੀ ਤੁਹਾਡੀ ਗੱਲ ਮੈਂ ਹੀ ਕਰਦਾ। ਨੋ ਪ੍ਰੋਬਲਮ। ਕੈਪਟਨ ਅਮਰਿੰਦਰ ਸਿੰਘ ਜੀ, ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਦੋ ਸਿੱਖ ਜਿਹੜੇ 36 ਸਾਲ ਜਿਨ੍ਹਾਂ ਨੇ ਜਦੋਂ ਕਿ ਉਹਨਾਂ ਨੇ ਇੰਡੀਅਨ 에ਅਰਲਾਈਨਸ ਦਾ ਜਹਾਜ਼ ਹਾਈਜੈਕ ਕੀਤਾ, 14 ਸਾਲ ਉਹਨਾਂ ਨੇ ਪਾਕਿਸਤਾਨ 'ਚ ਕੈਦ ਕੱਟੀ, 35-36 ਸਾਲ ਜਿਹੜਾ ਉਹਨਾਂ ਨੂੰ ਲਿਟੀਗੇਸ਼ਨ 'ਚੋਂ ਨਿਕਲਣਾ ਪਿਆ ਔਰ ਕਿਵੇਂ ਉਹਨਾਂ ਦੇ ਵਿੱਚ ਸਤਨਾਮ ਸਿੰਘ ਪੌਂਟਾ ਸਾਹਿਬ ਔਰ ਤੇਜਿੰਦਰਪਾਲ ਸਿੰਘ ਹੁਣ ਉਹਨਾਂ ਦੇ ਉੱਤੇ ਸੈਡੀਸ਼ਨ ਚਾਰਜ ਲਾ ਕੇ
ਉਹਨਾਂ ਦੀ 2 ਦਿਨ ਦੀ ਇੰਟਰਿਮ ਬੇਲ ਸੀ ਔਰ ਉਹਨਾਂ ਦੀ ਤਰੀਕ ਵੇਲੇ ਉਹਨਾਂ ਨੂੰ ਹੁਣ ਜੁਲਾਈ ਤੱਕ ਜ਼ਮਾਨਤ ਦੇ ਦਿੱਤੀ ਗਈ ਹੈ ਔਰ ਇਹ ਖਬਰ 4 ਚੁਫੇਰੇ ਹੈ। ਅਸੀਂ ਇਸ ਦੇ ਉੱਤੇ ਪੂਰਾ ਸੈਗਮੈਂਟ ਕੀਤਾ ਔਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੀ ਮੈਂ ਆਪਣੀ ਲੀਗਲ ਜਿਹੜੀ ਸਾਡਾ ਡਿਪਾਰਟਮੈਂਟ ਹੈ ਉਹਨਾਂ ਨੂੰ ਕਿਹਾ ਵੀ ਇਹਨਾਂ 2 ਜਿਹੜੇ ਸਿੱਖ ਹਾਈਜੈਕਰ ਨੇ ਇਹਨਾਂ ਨੂੰ ਫ੍ਰੀ ਲੀਗਲ ਸਰਵਿਸ ਦਿਓ। ਉਹਨੇ ਕਿਹਾ ਜੀ ਇਹ ਡਬਲ ਜੈਪਰਡੀ ਹੋਏਗੀ। ਅੱਜ ਕੱਲ੍ਹ ਇਹ ਸ਼ਬਦ ਜਿਹੜਾ ਹੈ ਹੁਣ ਆ ਗਿਆ ਮੀਡੀਆ 'ਚ, ਸਭ ਨੂੰ ਪਤਾ ਕਿਸੇ ਨੂੰ ਨਹੀਂ ਹੈ ਲੇਕਿਨ ਇਹ ਸਭ ਇਸਤੇਮਾਲ ਕਰ ਰਹੇ ਨੇ। ਕਪਤਾਨ ਸਾਹਿਬ ਨੇ ਵੀ ਕੀਤਾ ਕਿ ਡਬਲ ਜੈਪਰਡੀ ਕਰ ਰਹੇ ਨੇ ਔਰ ਅਸੀਂ ਕਿਹਾ ਕਿ ਜੀ ਇਹ ਲੀਗਲ ਮਦਦ ਦਿਓ। ਹੁਣ ਕਈਆਂ ਨੂੰ ਲੱਗੇਗਾ ਜੀ ਦੇਖੋ ਇਹ ਕਿਆ ਕਹਿਣੇ ਕਪਤਾਨ ਸਾਹਿਬ ਦੇ, ਔਰ ਮੈਂ ਇਸ ਨੂੰ ਸੈਗਮੈਂਟ ਲਈ ਇਸ ਲਈ ਚੁਣਿਆ ਕਿ ਇਹ ਇੱਕ ਇਨਸਲਟ ਹੈ ਟੂ ਦਾ ਸਿੱਖ ਨੇਸ਼ਨ ਜੀ। ਔਰ ਇਹ ਦੋਵੇਂ ਵੀਰ ਔਰ ਜਿਹੜੇ ਵੀ ਇਹਨਾਂ ਦੇ ਕੇਸਿਸ ਦੀ ਪੈਰਵਾਈ ਕਰਦੇ ਨੇ ਜਾਂ ਕਰਨਗੇ ਅੱਗੋਂ, ਉਹ ਵਿਦ ਥੈਂਕਸ ਇਹਨੂੰ ਰਿਟਰਨ ਕਰ ਦੇਣ ਆਫਰ ਨੂੰ ਔਰ ਇਹਦੇ ਮੂੰਹ ਤੇ ਮਾਰਨ। ਉਹਨਾਂ ਨੂੰ ਕਹਿਣਗੇ ਜੀ ਇਹ ਤਾਂ 36 ਸਾਲ ਬਾਅਦ 36 ਸਾਲ ਪਹਿਲਾਂ ਦੇ ਇਹ ਵਾਕਿਆ ਲਈ ਹੈ ਸੈਡੀਸ਼ਨ, ਤੇ ਤੇਰੀ ਸਰਕਾਰ ਦੇ ਵਿੱਚ ਤਾਂ ਤੁਸੀਂ ਜਿਹੜਾ ਉਹ ਜਿਨ੍ਹਾਂ ਨੇ ਬੋਰਡ ਲਾਏ ਨੇ ਆਜ਼ਾਦੀ ਦੀ ਗੱਲ ਕਰਨ ਦੇ ਰੈਫਰੈਂਡਮ 2020 ਦੇ, ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਪਰਚੇ ਦਾਇਰ ਕੀਤੇ। ਉਹਨਾਂ ਦੀਆਂ ਵੀ ਆਪਣੀ ਲੀਗਲ ਟੀਮ ਨੂੰ ਕਹੋਗੇ ਵੀ ਉਹਨਾਂ ਦੇ ਕੇਸ ਨੂੰ ਡਿਫੈਂਡ ਕਰਨ, ਕਿਉਂਕਿ ਉਹ ਤਾਂ ਤੁਹਾਡੀ ਸਰਕਾਰ ਨੇ ਉਹਨਾਂ ਨੂੰ ਸੈਡੀਸ਼ੀਅਸ ਬਣਾਇਆ ਐਕਟ। ਸੋ ਇਹਨੂੰ ਕਹਿੰਦੇ ਨੇ ਹਾਈਟ ਆਫ ਦਾ ਹਿਪੋਕ੍ਰੇਸੀ। ਹੁਣ ਲੋਕਾਂ ਨੂੰ ਇਹ ਦੰਬ ਜਾਂ ਪਖੰਡ ਸਮਝ ਨਹੀਂ ਆਉਂਦਾ। ਹੁਣ ਉਹ ਗੁੱਡ ਜਿਹਨੂੰ ਕਹਿੰਦੇ ਨੇ ਲਵੀ ਡਵੀ ਬਣਨਾ ਚਾਹੁੰਦਾ ਕਿ ਜੀ ਦੇਖੋ ਮੈਂ ਜਿਹੜਾ ਉਹ ਕਿੰਨਾ ਮੈਨੂੰ ਫਿਕਰ ਹੈ, ਮੈਂ ਤਾਂ ਉਹਨਾਂ ਨੂੰ ਲੀਗਲ ਹੈਲਪ ਦਿੱਤੀ ਹੈ। ਔਰ ਇਸ ਕਿਸਮ ਦਾ ਹਿਪੋਕਰੇਟ ਆਦਮੀ ਜਿਹੜਾ ਕੈਨੇਡਾ ਦੇ ਐਮਪੀਆਂ ਔਰ ਦੂਜੇ ਜਿਹੜੇ ਮਿਨਿਸਟਰ ਨੇ ਉਹਨਾਂ ਨੂੰ ਖਾਲਿਸਤਾਨੀ ਦੱਸਦਾ ਸੀ। ਹੁਣ ਇੱਕ ਪੁਰਾਣਾ ਕਾਂਗਰਸੀ ਜਿਹੜਾ ਹੁਣ ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਹੈ, ਸੰਘਾ ਲਾਸਟ ਨੇਮ ਹੈ, ਫਸਟ ਨੇਮ ਜੰਡੂ ਸਿੰਘਾ ਪਿੰਡ ਹੈ ਹੁਸ਼ਿਆਰਪੁਰ ਰੋਡ ਤੇ, ਉੱਥੋਂ ਦਾ ਰਹਿਣ ਵਾਲਾ, ਉਹ ਪੰਜਾਬ ਗਿਆ ਹੋਇਆ, ਉਹ ਮਿਲ ਰਿਹਾ। ਹੁਣ ਇਹ ਹੋਇਆ ਜੀ ਕਿ ਕੈਪਟਨ ਅਮਰਿੰਦਰ ਸਿੰਘ ਉਹਨੂੰ ਮਿਲੇਗਾ ਐਮਪੀ ਨੂੰ। ਉਹਨੇ ਕਿਹਾ ਜੀ ਉਹ ਪੁਰਾਣਾ ਕਾਂਗਰਸੀ ਹੈ, ਇਸ ਲਈ ਮੈਂ। ਹੁਣ ਤੁਸੀਂ ਜਦੋਂ ਇਸ ਕਿਸਮ ਦਾ ਦੰਬਪੁਣਾ ਦੇਖਦੇ ਹੋ ਔਰ ਇੱਕ ਪਾਸੇ ਤੁਸੀਂ ਲੋਕਾਂ ਦਾ ਉੱਥੇ ਜੀਣਾ ਹਰਾਮ ਕੀਤਾ ਹੋਇਆ ਹੈ, 2 ਦਰਜਨ ਤੋਂ ਜ਼ਿਆਦਾ ਨੌਜਵਾਨ ਪਿਛਲੇ ਦਿਨਾਂ 'ਚ ਚੁੱਕੇ ਨੇ ਕਿ ਜੀ ਇਹ ਅੱਤਵਾਦੀ ਮਾਡਲ ਵਾਪਸ ਆ ਗਿਆ ਔਰ ਫਲਾਣਾ ਹੋ ਗਿਆ, ਔਰ ਦੂਸਰੇ ਪਾਸੇ ਤੁਸੀਂ ਇਹ ਡਰਾਮਾ ਕਰ ਰਹੇ ਹੋ ਕਿ ਜੀ ਤੁਹਾਡੀ ਲੀਗਲ ਟੀਮ ਇਹ ਹੈਲਪ ਦੇਗੀ। ਇਹਨੂੰ ਬਿਲਕੁਲ ਰਿਜੈਕਟ ਕਰਨਾ ਚਾਹੀਦਾ ਔਰ ਇਸ ਦੇ ਲਈ ਇਹਨਾਂ ਦੋਨਾਂ ਸਿੰਘਾਂ ਦੇ ਕੇਸ ਨੂੰ ਲੜਨ ਦੇ ਲਈ ਜੋ ਵੀ ਮਦਦ ਕਿਤੇ ਵੀ ਲੈਵਲ ਤੋਂ ਬਾਹਰਲੇ ਸਿੱਖਾਂ ਨੂੰ ਉੱਥੋਂ ਵਾਲਿਆਂ ਨੂੰ ਕਰਨੀ ਬਣਦੀ ਆ ਉਹ ਕਰਨ ਔਰ ਕਰਨਗੇ। ਔਰ ਇਸ ਨੂੰ ਜਿਹੜਾ ਔਰ ਰਾਈਟ ਅਵੇ ਦਲ ਖਾਲਸਾ ਦੇ, ਕਿਉਂਕਿ ਸਤਨਾਮ ਸਿੰਘ ਪ੍ਰੈਜ਼ੀਡੈਂਟ ਵੀ ਰਹੇ ਨੇ, ਇਹ ਬਿਲਕੁਲ ਉਹਨਾਂ ਨੂੰ ਕਹਿਣਾ ਚਾਹੀਦਾ ਔਰ ਐਕਸਪੋਜ਼ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਕਿ ਲੱਗੇ ਜੀ ਦੇਖੋ ਸਰਕਾਰ ਦੇ ਵਿੱਚ ਕਿੰਨਾ ਇਹ ਹਮਦਰਦੀ ਕੀਤੀ ਹੈ ਅਮਰਿੰਦਰ ਸਿੰਘ ਨੇ। ਵਾਟ ਅ ਫਰਾਡ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਰ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅਸੀਂ ਇੱਕ ਦਿਨ ਭਗਤ ਰਵਿਦਾਸ ਜੀ ਦੀ ਬਾਣੀ ਦਾ ਸ਼ਬਦ ਵਿਚਾਰਦੇ ਹਾਂ ਹਫ਼ਤੇ 'ਚ। ਭਗਤ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ 'ਚ ਨੇ। ਅੱਜ ਜਿਹੜਾ ਸ਼ਬਦ ਅਸੀਂ ਵਿਚਾਰ ਅਧੀਨ ਲਿਆਂਦਾ ਇਹ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਦੇ ਥੱਲੇ ਸ਼ਬਦ ਹੈ, ਜਬ ਹਮ ਹੋਤੇ ਤਬ ਤੂ ਨਾਹੀਂ, ਅਬ ਤੂ ਹੀ ਮੈਂ ਨਾਹੀਂ, अनल अगम जैसे लहर में ओदत, जल केवल जल माही, माधवे क्या कहिए भ्रम ऐसा, जैसा मानिए होए ना तैसा रहाओ। नरपत एक सिंहासन सोया सोया, सुपने प्या भिखारी। नरपत एक सिंहासन सोया, सुपने प्या भिखारी। अछत राज बिछरत दुख पाया, सो गत पई हमारी। राज भयंगम प्रसंग जैसे हैं, अब कछ मरम जनाया। अनक कटक जैसे भूल परे, अब कहते कहन न आया। सर्बे एक अनेकै स्वामी, सब कट भोगवै सोई। कह रविदास हाथ पै नेरै, ਸਹਿਜੇ ਹੋਏ ਸੋ ਹੋਈ। ਜੀ ਹੁਣ ਇਸ ਸ਼ਬਦ ਦੇ ਵਿੱਚ ਭਗਤ ਜੀ ਨੇ ਇਹ ਭਰਮ ਕਿ ਕਈ ਵਾਰ ਜਿਹੜੀ ਚੀਜ਼ ਅਸੀਂ ਦੇਖ ਰਹੇ ਹਾਂ ਉਹ ਸਾਨੂੰ ਵੱਖ ਲੱਗਦੀ ਹੈ, ਲੇਕਿਨ ਜੇ ਤੁਸੀਂ ਅੰਦਰਲਾ ਮਰਮ ਜਿਹੜਾ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਸੀਕ੍ਰੇਟ ਭੇਤ, ਇਹ ਤੁਹਾਨੂੰ ਸਮਝ ਆ ਜਾਏ ਤਾਂ ਫਿਰ ਤੁਹਾਨੂੰ ਲੱਗਦਾ ਵੀ ਸਭ ਦੇ ਵਿੱਚੋਂ ਰੱਬ ਹੀ ਵਰਤ ਰਿਹਾ ਹੈ, ਕੋਈ ਵੱਖਰਾ ਨਹੀਂ ਹੈ। ਜਿਵੇਂ
ਪਾਣੀ ਤੇ ਪਾਣੀ ਦੀਆਂ ਲਹਿਰਾਂ, ਜਦੋਂ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ, ਲਹਿਰਾਂ ਉੱਠਦੀਆਂ ਨੇ, ਤੁਹਾਨੂੰ ਲੱਗਦਾ ਹੈ ਵੀ ਸਮੁੰਦਰ ਤਾਂ ਇਹ ਅਸ਼ਾਂਤ ਹੋ ਗਿਆ, ਇੱਕ ਨਵਾਂ ਫਿਨੋਮੀਨਾ ਆ ਗਿਆ, ਪਰ ਅਲਟੀਮੇਟਲੀ ਉਹ ਲਹਿਰਾਂ ਸਮੁੰਦਰ ਦੀਆਂ ਹੀ ਨੇ ਤੇ ਸਮੁੰਦਰ ਦੇ ਵਿੱਚ ਹੀ ਸਮਾ ਜਾਣੀਆਂ ਨੇ, ਪਾਣੀ ਪਾਣੀ ਦੇ ਵਿੱਚ ਹੀ ਰਲ ਜਾਣਾ। ਇਸੇ ਤਰ੍ਹਾਂ ਭਗਤ ਜੀ ਦੀ ਬਾਣੀ ਦੇ ਵਿੱਚ ਕਨਕ ਔਰ ਕਟਕ, ਇਸ ਦੇ ਨਾਲ ਮੈਟਾਫਰ ਇਸਤੇਮਾਲ ਹੁੰਦਾ। ਹੁਣ ਕਨਕ ਹੁੰਦਾ ਸੋਨਾ, ਕਟਕ ਹੁੰਦਾ ਸੋਨੇ ਦੇ ਗਹਿਣੇ, ਕੰਗਣ ਖਾਸ ਤੌਰ ਤੇ। ਹੁਣ ਜਿਹੜੇ ਕੰਗਣ ਨੇ ਉਹ ਬਣਦੇ ਸੋਨੇ ਦੇ ਹੀ ਨੇ, ਪਰ ਉਹ ਸੋਨਾ ਤਾਂ ਨਹੀਂ ਹੁੰਦੇ, ਦੇਖਣ 'ਚ ਲੱਗਦਾ ਵੀ ਕੰਗਣ ਜਿਵੇਂ ਅੱਡ ਉਹਨਾਂ ਦੀ ਆਈਡੈਂਟੀਟੀ ਹੈ, ਪਰ ਅਲਟੀਮੇਟਲੀ ਕਟਕ ਜਿਹੜਾ ਉਹ ਕਣਕ ਹੀ ਹੈ ਤੇ ਸੋਨਾ ਹੀ ਹੈ। ਜਦੋਂ ਤੁਸੀਂ ਉਹਨੂੰ ਪਿਘਲਾਓਗੇ ਉਹ ਫਿਰ ਸੋਨਾ ਦਾ ਡਲੀ ਬਣ ਜਾਏਗੀ, ਉਹ ਕੰਗਣ ਨਹੀਂ ਰਹਿਣਗੇ। ਸੋ ਇਹਦੇ 'ਚ ਇਹ ਦੋ ਅਲੰਕਾਰ ਜਿਹੜੇ ਨੇ ਭਾਈ ਸਾਹਿਬ ਨੇ, ਭਗਤ ਜੀ ਨੇ ਇਸਤੇਮਾਲ ਕੀਤੇ ਨੇ। ਔਰ ਇਹ ਵੀ ਕਿਹਾ ਕਿ ਭਾਈ ਜਿਵੇਂ ਸੱਪ ਹੈ ਤੇ ਰੱਸੀ ਹੈ, ਕਈ ਵਾਰ ਤੁਸੀਂ ਰੱਸੀ ਐ ਪਈ ਹੁੰਦੀ ਹੈ, ਦੂਰੋਂ ਸੱਪ ਲੱਗਦਾ, ਪਰ ਅਲਟੀਮੇਟਲੀ ਉਹਨਾਂ ਦੇ ਵਿੱਚ ਫਰਕ ਹੁੰਦਾ। ਔਰ ਸ਼ੁਰੂਆਤ ਹੀ ਭਗਤ ਜੀ ਨੇ ਕੀਤੀ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਕਿ ਤੂੰ ਹੇ ਵਾਹਿਗੁਰੂ, ਹੇ ਰੱਬ, ਮੇਰੇ ਅੰਦਰ ਉਦੋਂ ਆਏਗਾ, ਉਦੋਂ ਆ ਕੇ ਬੈਠੇਗਾ ਜਦੋਂ ਮੇਰਾ ਹਮ, ਮੇਰੀ ਹਉਮੈ, ਮੇਰਾ ਅਹਮ, ਮੇਰੀ ਅਨਾ ਜਿਹਨੂੰ ਕਹਿੰਦੇ ਨੇ, ਉਹ ਬਾਹਰ ਜਾਏਗੀ। ਜਦੋਂ ਤੱਕ ਮੇਰੇ ਅੰਦਰ ਅਨਾ ਹੈ, ਹਉਮੈ ਹੈ, ਈਗੋ ਹੈ, ਹੰਕਾਰ ਹੈ, ਅਹਮ ਹੈ, ਉਦੋਂ ਤੱਕ ਉਹ ਰੱਬ ਨਹੀਂ ਆਏਗਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਜਦੋਂ ਮੇਰੇ ਅੰਦਰ ਹਮ ਵੜਿਆ ਹੋਇਆ ਉਦੋਂ ਤੱਕ ਤੂੰ ਨਹੀਂ ਆਣਾ। ਅਬ ਤੂੰ ਹੀ ਮੈਂ ਨਾਹੀਂ, ਕਿ ਜਦੋਂ ਤੂੰ ਫਿਰ ਆ ਕੇ ਬਹਿ ਗਿਆ, ਫਿਰ ਮੈਂ ਤਾਂ ਨਿਕਲ ਗਈ, ਮੈਂ ਖਤਮ ਹੋ ਗਈ। ਅਨਲ ਅਗਮ ਜੈਸੇ ਲਹਿਰ ਮੈਂ ਓਦਤ, ਅਨਲ ਅਗਮ ਹੈ ਭਾਰੀ ਹਨੇਰੀ, ਜਿਵੇਂ ਬਹੁਤ ਵੱਡੀ ਲਹਿਰ ਜਿਹੜੀ ਹੈ, ਬੜੀ ਹਨੇਰੀ ਆਏ, ਲਹਿਰ ਮੈਂ ਓਦਤ, ਤੇ ਉਹਦੇ ਨਾਲ ਸਮੁੰਦਰ ਜਿਹੜਾ ਲਹਿਰਾਂ ਨਾਲ ਨੱਕੋ ਨੱਕ ਭਰ ਜਾਂਦਾ ਜਦੋਂ ਹਨੇਰੀ ਔਰ ਤੂਫਾਨ ਆਉਂਦਾ। ਜਲ ਕੇਵਲ ਜਲ ਮਾਹੀ, ਅਲਟੀਮੇਟਲੀ ਪਾਣੀ ਨੇ ਪਾਣੀ ਦੇ ਵਿੱਚ ਹੀ ਚਲੇ ਜਾਣੇ। ਮਾਧਵੇ, ਭਗਤ ਜੀ ਨੇ ਇਹ ਸ਼ਬਦ ਬਹੁਤ ਥਾਵਾਂ ਦੇ ਉੱਤੇ ਜਿਹੜਾ ਰੱਬ ਲਈ ਇਸਤੇਮਾਲ ਕੀਤਾ। ਹਾਲਾਂ ਮਾਧਵੇ ਕ੍ਰਿਸ਼ਨ ਜੀ ਲਈ ਵੀ ਇਸਤੇਮਾਲ ਹੁੰਦਾ ਸੀ, ਜਿਹੜੇ ਸਰਗੁਣ ਦੇ ਪੁਜਾਰੀ ਸੀ, ਪਰ ਇਹ ਭਗਤ ਜੀ ਦਾ ਪਿਆਰਾ ਸ਼ਬਦ ਹੈ, ਰੱਬ ਨੂੰ ਸੰਬੋ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਕਿ ਮੈਂ ਕੀ ਕਵਾਂ, ਐਸਾ ਭ੍ਰਮ, ਐਸਾ ਇੱਕ ਦੁਬਿਧਾ, ਇੱਕ ਡਾਇਕੋਟਮੀ ਹੈ ਜੀ। ਜੈਸਾ ਮਾਨੀਏ ਹੋਏ ਨਾ ਤੈਸਾ ਰਹੋ, ਕਿ ਜਿਵੇਂ ਕੋਈ ਚੀਜ਼ ਨਜ਼ਰ ਆਉਂਦੀ ਹੈ ਉਵੇਂ ਹੁੰਦੀ ਨਹੀਂ। ਜੇ ਕੰਗਣ ਨਜ਼ਰ ਆਉਂਦੇ ਨੇ, ਉਹ ਕੰਗਣ ਹੀ ਕੱਢ ਲੱਗਦੇ ਨੇ, ਇਹ ਨਹੀਂ ਨਜ਼ਰ ਆਉਂਦਾ ਵੀ ਅਲਟੀਮੇਟਲੀ ਇਹ ਸੋਨਾ ਹੀ ਹੈ। ਪਾਣੀ ਦੀਆਂ ਲਹਿਰਾਂ, ਹਨੇਰੀ ਲੱਗਦੀ ਹੈ ਵੀ ਤੂਫਾਨ ਆਇਆ, ਉਹਦੇ ਪਿੱਛੇ ਲੁਕਿਆ ਕਿ ਵੀ ਅਲਟੀਮੇਟਲੀ ਪਾਣੀ ਨੇ ਪਾਣੀ 'ਚ ਸਮਾਣਾ, ਨਜ਼ਰ ਨਹੀਂ ਆਉਂਦਾ। ਜਿਵੇਂ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ, ਕਿ ਹੁਣ ਇੱਕ ਬਾਦਸ਼ਾਹ ਆਪਣੇ ਤਖਤ ਤੇ ਬੈਠਾ ਬੈਠਾ ਸੌ ਜਾਂਦਾ ਜੀ, ਤੇ ਨੀਂਦ ਦੇ ਵਿੱਚ ਸੁਪਨਾ ਉਹਨੂੰ ਆਉਂਦਾ ਹੈ, ਔਰ ਉਹਨੂੰ ਇਹ ਲੱਗਦਾ ਵੀ ਮੈਂ ਤਾਂ ਭਿਖਾਰੀ ਹਾਂ, ਭਿਖਾਰੀਆਂ ਦੇ ਘਰ ਮੈਂ ਜੰਮਿਆ, ਔਰ ਮੈਂ ਮੰਗ ਰਿਹਾ ਆਨਾ ਆਨਾ, ਦਵਾਨੀ ਦਵਾਨੀ, ਔਰ ਇੱਕਦਮ ਉਹਦੀ ਜਾਗ ਖੁੱਲਦੀ ਹੈ, ਔਰ ਉਹਨੂੰ ਇਹ ਲੱਗਦਾ ਹੈ ਕਿ ਵੀ ਉਹ ਮੈਂ ਰਾਜਾ ਹੀ ਹਾਂ, ਮੈਂ ਸਿੰਘਾਸਨ ਤੇ ਬੈਠਾ। ਸੋ ਇਸ ਨੂੰ ਇਸਤੇਮਾਲ ਉਹਨਾਂ ਨੇ ਕੀਤਾ ਕਿ ਜਿਵੇਂ ਉਹ ਸੁਪਨੇ ਦੇ ਵਿੱਚ ਇੱਕ ਰਾਜਾ ਹੁੰਦਿਆਂ ਸੁਣਦਿਆਂ ਵੀ ਭਿਖਾਰੀ ਬਣ ਗਿਆ, ਅਛਤ ਰਾਜ ਹੁੰਦਿਆਂ ਸੁਣਦਿਆਂ ਵੀ ਰਾਜ, ਵਿਚਰਤ ਦੁੱਖ ਪਾਇਆ, ਪਰ ਅੰਦਰ ਉਸ ਪੀਨ ਨੂੰ ਜਰ ਰਿਹਾ ਮੰਗਤਾ ਬਣਨ ਦੀ। ਸੋ ਗਤ ਪਈ ਹਮਾਰੀ, ਕਿ ਸਾਡੇ ਸਾਹਮਣੇ ਰੱਬ ਹੈ, ਅਸੀਂ ਉਹਨੂੰ ਰਿਅਲਾਈਜ਼ ਕਰਨ ਦੀ ਥਾਂ ਤੇ ਵਿਛੜੇ ਹੋਏ ਹਾਂ, ਔਰ ਉਸ ਦੁੱਖ ਨੂੰ ਸਹਿ ਰਹੇ ਹਾਂ, ਜਿਹੜਾ ਕਿ ਜੇ ਅਸੀਂ ਇਸ ਨੂੰ ਰਿਅਲਾਈਜ਼ ਕਰੀਏ ਕਿ ਉਹ ਨਿਰੰਕਾਰ ਹੈ ਤੇ ਇਹ ਦੁੱਖ ਦੂਰ ਹੋ ਸਕਦਾ। ਰਾਜ ਭਯੰਗਮ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨੇਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਜਿਵੇਂ ਰੱਜ, ਰੱਸੀ ਔਰ ਸੱਪ ਦੀ ਕਹਾਣੀ ਹੈ, ਔਰ ਇਸੇ ਤਰ੍ਹਾਂ ਹੁਣ ਮੈਨੂੰ ਸਮਝ ਆ ਗਿਆ ਕਿ ਰੱਸੀ ਕੀ ਹੈ ਤੇ ਸੱਪ ਕੀ ਹੈ। ਔਰ ਜਿਵੇਂ ਬਹੁਤ ਸਾਰੇ ਸੋਨੇ ਦੇ ਕੰਗਣ, ਕਟਕ ਜਿਹੜੇ ਨੇ, ਉਹਨਾਂ ਦੇ ਵਿੱਚ ਅਸੀਂ ਭੁੱਲ ਜਾਂਦੇ ਹਾਂ ਕਿ ਵੀ ਅਲਟੀਮੇਟਲੀ ਉਹ ਸੋਨਾ ਹੀ ਹੈ। ਅਬ ਕਹਿਤੇ ਕਹਿਣ ਨਾ ਆਇਆ, ਹੁਣ ਇਹ ਕਹਿਣ ਦੀ ਜਾਚ ਜਿਹੜੀ ਹੈ ਉਹ ਆ ਗਈ ਕਿ ਵੀ ਇਹ ਅੱਡ ਨਹੀਂ ਨੇ। ਤੇ ਅਖੀਰ 'ਚ ਭਗਤ ਜੀ ਨੇ ਫਰਮਾਇਆ, ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ, ਕਿ ਭਾਵੇਂ ਅਨੇਕ ਘਟ ਨੇ, ਅਨੇਕ ਦਿਲ ਨੇ, ਬਹੁਤ ਸਾਰੀਆਂ ਡਿਫਰੈਂਟ ਜਿਹੜੀਆਂ ਨੇ ਉਹ ਇਮੇਜਿਸ ਨੇ, ਇਨਸਾਨ ਨੇ, ਪਰ ਉਹਨਾਂ ਸਭ ਦੇ ਵਿੱਚ ਹੀ ਉਹ ਰੱਬ ਹੀ ਸਮਾਇਆ ਹੋਇਆ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ, ਸਾਰੇ ਦਿਲਾਂ ਦੇ ਵਿੱਚ ਉਹ ਬੈਠਾ, ਉਹਨਾਂ ਦਿਲਾਂ ਨੂੰ ਮਾਣ ਰਿਹਾ। ਕਹਿ ਰਵਿਦਾਸ ਹੱਥ ਪੈ ਨਹੀਂ ਰਹੇ,
ਕਿ ਉਹ ਵਾਹਿਗੁਰੂ ਦੂਰ ਨਹੀਂ ਹੈ, ਜਿੰਨਾ ਮੇਰਾ ਹੱਥ ਮੇਰੇ ਨੇੜੇ ਹੈ ਇਵੇਂ ਹੀ ਹੱਥ ਜਿੰਨਾ ਹੀ ਉਹ ਵਾਹਿਗੁਰੂ ਨੇੜੇ ਹੈ। ਸਹਿਜੇ ਹੋਏ ਸੋ ਹੋਈ। ਹੁਣ ਮੈਂ ਸਹਿਜ ਦੇ ਵਿੱਚ ਆ ਗਿਆ ਔਰ ਮੈਨੂੰ ਇਹ ਸਮਝ ਆ ਗਈ ਹੈ ਕਿ ਅਲਟੀਮੇਟਲੀ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਂ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।